अस्सलाम वालेकुम की हाल ने उम्मीद करता ਤੁਸੀਂ ਸਾਰੇ ਖੈਰ ਖੈਰੀਅਤ ਨਾਲ ਹੋਵੋਗੇ। ਲੋ ਜੀ ਅੱਜ ਅਸੀਂ ਆਏ ਹੋਏ ਸੀ ਮਾਮੂ ਦੇ ਘਰ ਤੇ ਮੈਂ ਕਿਹਾ ਚਲੋ ਮਾਮੂ ਦੇ ਘਰ ਆਏ ਆ ਤੇ ਹੁਣ ਨਾਲ ਨਾ ਇੱਥੇ ਦੀ ਜਿਹੜੀ ਨਾਈਟ ਰੂਟੀਨ ਉਹ ਵੀ ਸ਼ੇਅਰ ਕਰ ਦਈਏ ਕਿਉਂਕਿ ਸਾਡੀ ਤੇ ਟੋਟਲੀ ਆਪੋਜ਼ਿਟ ਆ। ਸਾਡੀ ਨਾਈਟ ਕੀ ਸਾਡੀ ਡੇ ਰੂਟੀਨ ਹੀ ਚੱਲਦੀ ਆ। ਅਸੀਂ ਦਿਨੇ ਸੋਣਾ ਹੈ ਤੇ ਜਿਹੜਾ ਰਾਤ ਸਾਰੀ ਦੀ ਸਾਰੀ ਜਾਗਣਾ ਹੁੰਦਾ, ਲੇਕਿਨ ਇੱਥੇ ਕੰਮ ਉਲਟਾ ਹੈ। ਇੱਥੇ ਆ ਕੇ ਨੀਂਦ ਨਾ ਵੀ ਆਈ ਹੋਵੇ ਤੇ ਧੱਕੋ ਧੱਕੀ 10 ਵਜੇ ਜਿਹੜਾ ਨਾ ਸਾਡਾ ਉਹ ਕੀ ਕਹਿੰਦੇ ਨੇ ਮੇਨ ਸੁੱਚ ਡਿੱਗ ਪੈਂਦਾ ਤੇ 10 ਵਜੇ ਜਾਣੇ ਨਾਲ ਤੇ ਇਧਰ ਮੇਨ ਸੁੱਚ ਡਿੱਗ ਪੈਣਾ ਕਿਉਂਕਿ ਬੱਚੇ ਤੁਹਾਨੂੰ ਪਤਾ ਹਿਫਜ਼ ਕਰ ਰਹੇ ਤੇ ਉਹਨਾਂ ਸਵੇਰ ਸਵੇਰ ਜਿਹੜਾ ਮਦਰਸੇ ਜਾਣਾ ਹੁੰਦਾ ਤੇ ਅਸੀਂ ਜਿਹੜਾ ਨਮਾਜ਼ ਪੜ੍ਹ ਕੇ ਸੋਣਾ, ਉਹਨਾਂ ਨੇ ਨਮਾਜ਼ ਟਾਈਮ ਉੱਠ ਪੈਣਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੋਈ ਨਹੀਂ ਸੋਣਾ, ਫਿਰ ਭੱਜ ਦੌੜ ਚੱਲਦੀ ਰਹਿੰਦੀ। ਤੇ ਇੱਥੇ ਆ ਕੇ ਕੀ ਨਾਈਟ ਰੂਟੀਨ ਹੁੰਦੀ ਹੈ, ਹਸਬੈਂਡ ਤੇ ਬੇਗਮ ਉਹਨਾਂ ਦੀ ਪਿਆਰ ਦੀ ਨਾਈਟ ਰੂਟੀਨ ਬਹਿ ਕੇ ਆਏ ਆਪਦੇ ਦੁੱਖ ਸੁੱਖ ਫੋਲਦੇ ਨੇ ਤੇ ਇੱਧਰ ਜਿਹੜਾ ਨਾ ਨਿਆਣਿਆਂ ਦਾ ਮੇਲਾ ਲੱਗਿਆ ਹੈ। ਪੁੱਤਰ ਬੈਟਰੀ ਨਾ ਮੁਕਾਈ ਮੇਰੀ। ਉਸ ਤੋਂ ਬਾਅਦ ਆ ਜ਼ੈਨ ਸਹਿਣ ਲੱਗੇ ਨੇ ਜੀ। ਉਹ ਤੁਹਾਨੂੰ ਇੱਕ ਗੱਲ ਸੁਣਾਵਾਂ, ਇੱਕ ਨਾ ਭਾਈ ਜਾਂਦਾ ਪਿਆ ਹੁੰਦਾ ਜੁਮਾ ਪੜਨ ਆਪਦੇ ਮੁੰਡੇ ਦੇ ਤੂੰ ਗੱਲ ਜਿਹੜੀ ਸੁਣਾਣੀ ਹੈ ਨਾ, ਮੈਨੂੰ ਪਤਾ, ਮੈਨੂੰ ਹਾਸਾ ਆ ਜਾਣਾ ਤੇ ਮੇਰੀਆਂ ਬੱਕੀਆਂ ਅੱਗੇ ਚਲੀਆਂ ਪਈਆਂ ਬਹਿ ਬਹਿ ਕੇ। ਉਹ ਸੁਣਾ ਤੇ ਸਹੀ, ਸੁਣ ਲਓ ਬਾਲ ਦੀ। ਉਹ ਜਾਂਦਾ ਪਿਆ ਹੁੰਦਾ, ਅੱਗੇ ਪਿਆ ਹੁੰਦੇ 10 ਰੁਪਏ, ਕਹਿੰਦਾ ਨਾ ਪੁੱਤਰ ਨਾ, ਇਹ ਚੱਕਣੇ ਨਹੀਂ ਜਿਵੇਂ ਦਿਨ ਥੱਲੜੀ ਗਈ ਸਾਰੀ ਚੱਕੀ ਦੀ। ਅੱਗੇ ਜਾਂਦਾ ਸੇਬ ਪਿਆ ਹੁੰਦਾ ਤੇ ਕਹਿੰਦਾ ਅੱਬਾ ਆਇਆ ਤੇ ਚੱਕ ਲੈਂਦੇ, ਕਹਿੰਦਾ ਨਾ ਜਿਵੇਂ ਦਿਨ ਥੱਲਾ ਕੋਈ ਸ਼ੈ ਹੀ ਨਹੀਂ ਚੱਕੀ ਦੀ। ਆਪਦੇ ਅੱਬੇ ਨੂੰ ਧੱਕਾ ਮਾਰਦਾ ਨਹਿਰ 'ਚ, ਉਹਦਾ ਅੱਬਾ ਕਹਿੰਦਾ ਫੜੀ ਫੜੀ ਫੜੀ, ਕਹਿੰਦਾ ਨਾ ਅੱਬਾ ਰਾਤ ਥੱਲੋਂ ਡਿੱਗੀ ਕੋਈ ਸ਼ੈ ਹੀ ਨਹੀਂ ਚੱਕੀ ਦੀ। ਭੱਜ ਕੇ ਜਾਂਦਾ ਘਰੇ, ਉਹਦੀ ਅੰਮੀ ਕਹਿੰਦੀ ਅੱਬਾ ਕਿੱਥੇ ਗਾ, ਕਹਿੰਦਾ ਟੁੰਡੀ ਚਲਾ ਨਹਿਰੋਂ ਪਾਰ ਆਉਂਦਾ ਮੇਰਾ। ਕਿ ਤੂੰ ਐਵੇਂ ਦੀ ਗੱਲਾਂ ਸੁਣਦਾ ਕਿੱਥੋਂ? ਨਹੀਂ ਵੀ ਤੈਨੂੰ ਉਹ ਗੱਲ ਤੂੰ ਕਰਦਾ ਜਿਹੜੀ ਪਹਿਲੇ ਜ਼ਿੰਦਗੀ ਨਾ ਕਦੇ ਕਿਸੇ ਨੇ ਸੁਣੀ ਤੇ ਨਾ ਕੀਤੀ ਹੁੰਦੀ ਹੈ, ਠੀਕ ਹੈ। ਇਹ ਤੂੰ ਕਿੱਥੇ ਸੁਣਦਾ? ਇੱਕ ਦਿਨ ਮੈਂ ਤੇਰੀ ਇੱਕ ਵੀਡੀਓ ਵੇਖਣ ਡਿਆ ਹੁੰਦਾ ਜੀ, ਤੂੰ ਸੁਣਾਉਣ ਡਿਆ ਸੀ ਜੀ ਉਹ ਅੱਬੇ ਕੋ ਪਹਿਲੇ ਮੁੰਡਾ ਸੇਬ ਮੰਗਦਾ ਤੇ ਉਹ ਕੇਲੇ ਮੰਗਦਾ, ਉਹ ਕੀ ਗੱਲ ਸੀ? ਉਹ ਜਿਹੜਾ ਔਰ ਇਹ ਹੁੰਦੀ ਹੈ, ਪਹਿਲਾ ਮੁੰਡਾ ਮੰਗਦਾ ਸੇਬ, ਕਹਿੰਦਾ ਲੈ ਮੰਨ ਲਓ ਹੋਰ ਜਾਣਾ ਅੜੇ ਅੜੇ ਸੇਬ ਲੈ ਕੇ ਆਣੇ। ਅੱਗੇ ਜਾ ਕੇ ਕਹਿੰਦਾ ਕੇਲੇ ਲੈ ਦੇ, ਕਹਿੰਦਾ ਲੈ ਮੈਂ ਕਸ਼ਮੀਰ ਜਾਣਾ ਅੜੇ ਅੜੇ ਕੇਲੇ ਲਿਆਣੇ ਨੇ। ਆਪਦੇ ਅੱਬੇ ਨੂੰ ਉੱਥੇ ਹੀ ਚੜਦਾ ਘਰੇ ਆ ਜਾਂਦਾ। ਕਹਿੰਦੀ ਉਹਦੀ ਅੰਮੀ ਕਹਿੰਦੀ ਅੱਬਾ ਕਿੱਥੇ ਆ, ਕਹਿੰਦਾ ਉਹ ਵੀ ਕੋਈ ਅੱਬਾ ਸੀ, ਮੈਂ ਇਸਲਾਮਾਬਾਦ ਜਾਣਾ ਅੜੇ ਅੜੇ ਅੱਬੇ ਲੈ ਕੇ ਆਣੇ। ਐਰੜੇ ਅੱਬੇ ਬਾਹਰੋਂ ਵੀ ਲੱਭ ਜਾਂਦੇ ਨੇ। ਤੇ ਉਹਦੀ ਮਾਂ ਨੇ ਇਹ ਨਹੀਂ ਕਿਹਾ ਕਿ ਪੁੱਤ, ਉਹਦੀ ਮਾਂ ਨੇ ਪੁੱਤਰ ਨੂੰ ਚੁੱਕ ਕੇ ਬਾਹਰ ਨਹੀਂ ਸੁੱਟਿਆ, ਉਹ ਕਹਿੰਦੀ ਕਿ ਮੈਂ ਜਿਹੜਾ ਨਾ ਹੁਣ ਇੰਡੀਆ ਜਾਣਾ ਤੇ ਮੈਂ ਉੱਥੇ ਜਿਹੜੇ ਪੁੱਤਰ ਲੈ ਕੇ ਆਣੇ ਨੇ, ਇੰਜ ਨਹੀਂ ਆਖਿਆ ਉਹਨੇ। ਇਹ ਕਿਤੇ ਮਦਰਸੇ ਦੇ ਵਿੱਚ ਤੁਸੀਂ ਇਹ ਕਹਾਣੀਆਂ ਤਾਂ ਨਹੀਂ ਸੁਣਦੇ ਉੱਥੇ? ਮੈਨੂੰ ਲੱਗਦਾ ਮੌਲਵੀ ਇਹੀ ਪੜਾ ਕੇ ਘੱਲਦੇ ਹੀ ਇਹਨਾਂ ਨੂੰ, ਸਵੇਰੇ ਖਬਰ ਲੈਣੀ ਪੈਣੀ। ਕਦੀ ਮੌਲਵੀ ਜੁੱਤੀਆਂ ਤੇ ਕਾ ਜਾਂਦਾ ਤੇ ਕਈ ਤੂੰ ਇਹ ਗੱਲਾਂ ਸੁਣਾਉਣਾ, ਇਹ ਗੱਲਾਂ ਅਸੀਂ ਸਕੂਲਾਂ 'ਚ ਕਦੀ ਅੱਜ ਤੱਕ ਨਹੀਂ ਸੁਣੀਆਂ। ਉਹਨਾਂ ਦੀਆਂ ਵੀ ਸੁਣ ਲਓ ਜਿਹੜੇ ਮੋਬਾਈਲ ਤੇ ਲੱਗੇ। ਦੂਸਰੇ ਦੋ ਤੇ ਉਹਨਾਂ ਨੂੰ ਤਾਂ ਬਸ ਸਿਰ ਖੁੱਬਿਆ, ਉਹ ਆਪਦੇ ਮੋਬਾਈਲ ਦੇ ਵਿੱਚ ਤੇ ਆਪਦੇ ਮੋਬਾਈਲ 'ਚ, ਉਹਨਾਂ ਨੂੰ ਦੁਨੀਆ ਦੀ ਕੋਈ ਖਬਰ ਮੇਰੀ ਨਹੀਂ। ਕੋਈ ਗੱਲ ਨਹੀਂ ਸੁਣੀ, ਮੈਂ 2-3 ਵਾਰੀ ਬੁਲਾਇਆ, ਉਹ ਬੋਲੇ ਹੀ ਨਹੀਂ ਗਏ। ਉਹ ਐਸੀ ਮਖਲੂਕ ਆ, ਉਹਨਾਂ ਨੂੰ ਤੇ ਦੁਨੀਆ 'ਚ ਕੀ ਹੋ ਰਿਹਾ ਸਾਨੂੰ ਕਿਸੇ ਨਾਲ ਕੋਈ ਫਰਕ ਨਹੀਂ ਪੈਂਦਾ। ਪਾਪਾ ਮੈਂ ਸਹਿਰ ਅੱਖਾਂ 'ਚ ਮੱਕ ਜੇ ਤੇ ਗੱਲ, ਸਹਿਰ ਅੱਖਾਂ 'ਚ ਮੱਕ ਜੇ ਤੇ ਗੱਲ ਰਹੇ। ਸ਼ੇਰ ਸੁਣਾਵਾ ਤੈਨੂੰ ਹੁੰਦਾ ਹੋਵੇ, ਬੱਕਰੀ ਚੜੀ ਪਹਾੜ ਤੇ ਅੱਗੇ ਜਾ ਕੇ ਲੈ ਗਈ। ਐਡਾ ਵੱਡਾ ਸ਼ੇਰ ਕਦੀ ਸੁਣਿਆ ਹੀ? ਤੇ ਇਹ ਹੁਣ ਯਾਦ ਕਰ ਲੈਣਾ। मैं तो सुनावा, क्या खूब किसी ने कहा है, क्या खूब किसी ने कहा है, पर मैं सुना नहीं। ਸੈਨ ਜੀ ਤਾਂ ਬੋਲਦਾ ਨਾ ਤੇ ਫਿਰ ਸੈਨ ਪੂਰਾ ਹੀ ਬੋਲਦਾ। ਹੁਣ ਦੱਸੋ ਸੈਨ ਤੇਰੀ ਕੋਈ ਨਾਤ ਯਾਦ ਹੋਈ ਕਿ ਕੋਈ ਨਹੀਂ? ਖੋਤੀ ਚੜੀ ਖਜੂਰ ਤੇ, ਖੋਤੀ ਚੜੀ ਖਜੂਰ ਤੇ ਟੁੱਕ ਟੁੱਕ ਨਿੰਬੂ ਖਾਵੇ। ਇੱਕ ਖਜੂਰ ਤੇ ਨਿੰਬੂ ਕਿੱਥੋਂ ਆ ਗਏ? ਖੰਬੇ ਉੱਤੇ ਚੜੀ ਜਾਂਦੀ ਮੇਰੀ ਕਮਲੀ ਬਲਾ ਟੋਲਾ। ਅੱਛਾ ਮੈਨੂੰ ਵੀ ਇੱਕ ਯਾਦ ਆ ਗਿਆ। ਸੁਣਾਓ। ਉਹ ਕਹਿੰਦਾ ਜੀ ਪਾਣੀ ਲਾਇਆ ਜਲੇਬੀਆਂ ਨੂੰ। ਪਾਣੀ ਲਾਇਆ ਜਲੇਬੀਆਂ। ਪੱਟ ਵੀ ਨਹੀਂ ਕੋਈ। ਜਲੇਬੀਆਂ ਦਾ ਨਾਮ ਸਿੱਕਾ ਹੀ ਲਵੋ, ਹਾਥੀ ਉੱਠ ਕੇ ਚੱਲ ਤੁਸੀਂ ਇਹ ਕੰਮ ਨਾ ਕਰੋ। ਇਹ ਤੇ ਹੁਣ ਤੁਸੀਂ ਜਿਹੜਾ ਨਾ ਮਾਮੀ ਨੂੰ ਉਠਾਉਣ ਵਾਲੀ ਗੱਲ ਕਰਦੇ ਪਏ ਜੇ, ਇਹ ਤੁਸੀਂ ਮਾਮੀ ਨੂੰ ਉਠਾਉਣ ਵਾਲੀ ਗੱਲ ਕਰਦੇ। ਕਿਆ ਨੀਗਾ ਤੇ ਵੈਸੇ ਧਮਾਕੇ ਕਰਦੇ ਪਏ ਵੀ ਉੱਠ ਕੇ ਚੱਲ ਜਾ। ਹਾਂ ਤੇ ਹੁਣ ਤੁਸੀਂ ਅੱਛਾ ਜੀ, ਪਾਣੀ ਲਾਇਆ ਜਲੇਬੀਆਂ ਨੂੰ। ਹਾਂਜੀ, ਪਾਣੀ ਲਾਇਆ ਜਲੇਬੀਆਂ ਨੂੰ। ਜਲੇਬੀਆਂ ਨੂੰ ਪਾਣੀ ਲਾਇਆ ਸੀ, ਪੱਕੀ ਗੱਲ ਹੈ। ਬਸ ਲਾ ਹੀ ਲਾ ਦਿੱਤਾ ਰਾਤੀ ਮੈਂ ਖਾਬ ਡਿੱਠਾ, ਮੇਰਾ ਉਜੜ ਕਮਾਦ ਗਿਆ। ਇਹ ਜਲੇਬੀਆਂ ਦੀ ਕਮਾਲ ਕਿਹੜੇ ਪਾਸੇ ਆਈ ਹੈ? ਇਹ ਐਵੇਂ ਦੇ ਖਾਬਾਂ ਦੀ ਤਬੀਰ ਜਿਹੜੀ ਨਾ ਮੈਨੂੰ ਬਿਲਕੁਲ ਨਹੀਂ ਆਉਂਦੀ। ਤੇ ਹੁਣ ਮੈਂ ਸੋਚ ਇਹ ਰਿਹਾ ਕਿ ਇੰਦੀ ਤਸ਼ਰੀਹ ਨਾ ਹੀ ਕੀਤੀ ਜਾਵੇ। ਇੰਦੀ ਤਸ਼ਰੀਹ ਜਿਹੜੀ ਹੈ ਨਾ ਕਿਤੇ ਖੂਹ ਖਾਹ ਵਾਲੇ ਪਾਸੇ ਜਾ ਰਹੀ ਹੈ। ਤਸ਼ਰੀਹ ਇੰਦੀ ਨਾ ਲੰਮੀ ਹੋ ਜਾਣੀ ਹੈ ਤੇ ਇਸ ਤੋਂ ਬਿਹਤਰ ਇਹ ਕਿ ਤਸ਼ਰੀਹ ਨਾ ਕੀਤੀ ਪਤਾ ਜਾਵੇ। ਕੀ ਹੈ, ਇਹ ਪੰਜਾਬੀ ਦੇ ਸ਼ੇਰ ਨੇ ਛੋਟੇ ਛੋਟੇ ਬਚਪਨ ਦੇ ਜਿਹੜੇ, ਤੇ ਉਹ ਬੰਦੇ ਦੀ ਉਮਰ ਵੱਧ ਜਾਂਦੀ ਹੈ ਤੇ
ਬਚਪਨਾ ਅੰਦਰ ਹੁੰਦਾ ਨਾ, ਇਨਸਾਨ ਨੇ ਉਹਨੂੰ ਗਾਇਬ ਰੱਖਿਆ ਹੁੰਦਾ ਇਸ ਵਾਸਤੇ ਕਿ ਜਦੋਂ ਟੈਨਸ਼ਨਾਂ ਪਰੇਸ਼ਾਨੀਆਂ ਜ਼ਿੰਦਗੀ ਦੀਆਂ ਪੈ ਜਾਂਦੀਆਂ ਨੇ ਫਿਰ ਇਨਸਾਨ ਦਾ ਬਚਪਨ ਖਤਮ ਨਹੀਂ ਹੁੰਦਾ, ਉਹ ਕਰਨਾ ਪੈਂਦਾ ਹੈ। ਇਨਸਾਨ ਖੁਦ ਖਤਮ ਕਰਦਾ ਹੈ। ਹਾਂਜੀ, ਬਚਪਨ ਖਤਮ ਨਹੀਂ ਹੁੰਦਾ। ਤੇ ਇਸ ਲਈ ਕਿ ਕਦੀ ਕਦੀ ਇਹ ਚੀਜ਼ਾਂ ਜਿਹੜੀਆਂ ਨਾ ਹੱਸ ਖੇਡ ਲੈਣਾ ਚਾਹੀਦਾ, ਇੱਕ ਦੂਸਰੇ ਨਾਲ ਕਰ ਲੈਣੀਆਂ ਚਾਹੀਦੀਆਂ, ਠੀਕ ਹੈ ਨਾ। ਉਹ ਇਹ ਜਿਹੜਾ ਹੈ ਨਾ, ਜੇ ਪੰਜਾਬੀ ਦਾ ਸ਼ੇਰ ਸੁਣਾਣੀ ਕਿਸੇ ਨੂੰ ਸਮਝ ਆ ਜਾਵੇ ਤੇ ਸੁਣਾਓ ਸੁਣਾਓ। ਜਨੇ ਤੇ ਉਹ ਮੇਰੇ ਸਰਤਾਜ ਦਾ ਸ਼ੇਰ ਸੀ, ਅੱਜ ਮੈਨੂੰ ਬੜਾ ਯਾਦ ਆ ਗਿਆ। ਉਹ ਕਹਿੰਦਾ ਸਾਵੀ ਸਰਮਾਇਆ ਦੁਖੀਆਂ ਬੰਦਿਆਂ ਦੀ ਸਾਡੀ ਡੀ ਤੇ ਪੜੀ ਗਈ ਆ। ਇਹ ਹੁਣ ਸਾਨੂੰ ਤੇ ਅੱਗੇ ਪਤਾ ਨਹੀਂ, ਹੁਣ ਡੀ ਪੜੀ ਤੇ ਸਾਵੀ ਸਰਮਾਈ। ਕਮੈਂਟ 'ਚ ਦੱਸਣਾ ਹੈ ਕਿ ਜਿਸ ਮੇਰੇ ਭੈਣ ਭਰਾ ਨੂੰ ਇਹ ਜ਼ੁਬਾਨ ਆਉਂਦੀ ਏ ਉਹ ਕਮੈਂਟ 'ਚ ਦੱਸੇ। ਉਹ ਕਮੈਂਟ 'ਚ ਦੱਸਣਾ ਕਿ ਇਸ ਸ਼ੇਰ ਦਾ ਮਤਲਬ ਕੀ ਏ। ਮੈਨੂੰ ਇਹਦੇ ਵਿੱਚ ਸਿਰਫ ਸਰ ਤੋਂ ਇਲਾਵਾ ਕਿਸੇ ਸ਼ਾਇਦ ਹੀ ਸਮਝ ਨਹੀਂ ਆਈ, ਪਰ ਸਰ ਤਿੱਖੀ ਏਡੀ ਹੁੰਦੀ, ਹੱਥ 'ਚ ਫੜੋ ਤੇ ਉਹ ਤੇ ਵੱਢ ਦਿੰਦੀ, ਹੱਥ ਚੀਰੇ ਪਾ ਦਿੰਦੀ। ਸਾਵੀ ਸਰਮਾਈਆ ਸਾਵੀ ਸਰਮਾਈ ਸਰਮਾਇਆ, ਹਾਂ ਸਾਵੀ ਸਰਮਾਇਆ ਸਾਡੇ ਦੁਖੀਆਂ ਬੰਦਿਆਂ ਦੀ ਡੀ ਤੇ ਪੜੀ ਗਈ ਆ। ਡੀ ਤੇ ਪੜੀ ਗਈ ਆ ਬਈ। ਮੈਨੂੰ ਲੱਗਦਾ ਹੈ ਕਿ ਸਾਵੀ ਸਰਮਾਈਆ ਤੇ ਦੁਖੀਆਂ ਬੰਦੇ ਡੀ ਤੇ ਪੱਟੀ ਦਾ ਮਤਲਬ ਇਹ ਹੈ ਕਿ ਸਰ ਤੁਸੀਂ ਫੜੀਏ ਤੇ ਹਰ ਸ਼ੈ ਵੱਡੀ ਕੱਟੀ ਗਈ ਹੈ, ਕੰਮ ਲੀਰੋ ਲੀਰ ਹੋ ਗਿਆ ਤੇ ਖੂਨੋ ਖੂਨ ਹੋ ਗਿਆ, ਕਿਉਂਕਿ ਸਰ ਜਦੋਂ ਵੱਡੇ ਲੱਗੋ ਤੇ ਹੱਥ ਉੱਤੇ ਵੱਢ ਦਿੰਦੀ ਹੈ। ਨਹੀਂ ਨਾ ਉਹ ਸਮਝਣ ਦੀ ਜਿਨ੍ਹਾਂ ਨੂੰ ਪਤਾ ਹੈ ਉਹ ਸਮਝ ਜਾਣਗੇ, ਦੱਸਣਗੇ ਸਾਨੂੰ। ਇੰਦਾ ਜ਼ਹਿਨ ਤੇ ਸ਼ਰੀਕ ਕਰ ਸਕਦਾ, ਜ਼ਹਿਨ ਨੂੰ ਪਤਾ ਇਹਨਾਂ ਦੇ, ਕਿਉਂਕਿ ਜ਼ਹਿਨ ਜਿਹੜਾ ਨਾ ਜ਼ੈਨ ਉਹਨੂੰ ਕੀ ਹੁੰਦਾ ਨਾਮ ਹੈ, ਵੇਲਾ ਮੁੰਡਾ ਦਾ ਜ਼ੈਨ ਜਿਹੜਾ ਨਾ ਸ਼ਾਗਿਰਦ ਲੱਗਦਾ ਮੈਨੂੰ, ਤੇ ਇਹ ਉਹਨਾਂ ਦੇ ਪਾਸੇ ਦੀ ਲੈਂਗੁਏਜ ਹੈ। ਇਹ ਸਰਾਇਕੀ ਹੈ ਨਾ? ਹਾਂ ਦੀ ਮਾਂ ਹਾਂਜੀ ਦੀ ਹਾਲਾ ਇੱਥੋਂ ਹਾਂ, ਸਰਾਇਕੀ ਚੀਜ਼ ਆ। ਧਮਾਕਾ ਹੋਣ ਲੱਗਾ ਹੀ। ਤੁਸੀਂ ਤਾਂ ਕਰਕੇ ਢਾ ਦੇਣਾ। ਇਹ ਥੱਲੇ ਡੇਕ ਪਵੇ। ਇਹ ਤੁਸੀਂ ਉੱਠ ਜਾਓ ਤੇ ਬਿਹਤਰ ਆ, ਇਹਦੇ ਤੋਂ ਚੰਗਾ ਇਹੀ ਹੈ ਕਿ ਤੁਸੀਂ ਆਪੇ ਉੱਠ ਜਾਓ। ਹਾਂ ਹੋ ਗਈ ਤੇ ਹੁਣ ਤੁਸੀਂ ਠਾਣ ਵਾਲੇ ਕੰਮ ਹੀ ਤੁਸੀਂ ਠਾਣ ਵਾਲੇ ਕਰਨ ਡਿਆ ਤੇ ਉਹਨਾਂ ਨੇ ਉਹੀ ਜਾਣਾ ਹੈ ਨਾ। ਲੋ ਜੀ, ਐਵੇਂ ਹੁਣ ਜਿਹੜਾ ਨਾ ਪਿੰਡਾਂ ਥਾਵਾਂ ਦੇ ਵਿੱਚ ਜਦੋਂ ਵੀ ਇਕੱਠ ਹੁੰਦਾ, ਕੋਈ ਭੈਣ ਭਰਾ ਮਿਲਦੇ ਜੁਲਦੇ ਨੇ ਤੇ ਇੰਜ ਰਾਤ ਨੂੰ ਸਾਰੇ ਇਕੱਠੇ ਹੋ ਕੇ ਬੈਠ ਕੇ ਗੱਲਾਂ ਬਾਤਾਂ ਕਰਦੇ ਨੇ। ਲੇਕਿਨ ਸ਼ਹਿਰ ਦੇ ਵਿੱਚ ਜਿਹੜਾ ਨਾ ਮਾਹੌਲ ਖਤਮ ਹੋ ਚੁੱਕਿਆ ਹੋਇਆ, ਤਕਰੀਬਨ ਕਿ ਮਤਲਬ ਬਹੁਤ ਘੱਟ ਫੈਮਿਲੀ ਹੋਣਗੀਆਂ ਜਿੱਥੇ ਸੀਨ ਚੱਲਦਾ ਹੈ, ਤੇ ਨਹੀਂ ਮੁੱਕ ਗਿਆ ਤੇ ਪਿੰਡਾਂ 'ਚ ਖਤਮ ਹੋ ਗਿਆ, ਲੇਕਿਨ ਕੁਝ ਹੱਦ ਤੱਕ ਹੈ ਹਜੇ ਵੀ, ਮਤਲਬ ਆਵਾਮ ਬਹਿ ਲੈਂਦੀ ਹੈ, ਠੀਕ ਹੈ। ਇਨਸਾਨ ਨੂੰ ਟੈਨਸ਼ਨਾਂ ਹੀ ਇੰਨੀਆਂ ਪੈ ਗਈਆਂ, ਪਰੇਸ਼ਾਨੀਆਂ ਇੰਨੀਆਂ ਕਰਾ ਦੀਆਂ, ਮਸਾਇਲ ਹੀ ਇੰਨੇ ਹੋ ਗਏ ਨੇ ਕਿ ਇਨਸਾਨ ਨੂੰ ਇਹ ਸਭ ਕੁਝ ਖੁਦ ਖਤਮ ਕਰਨਾ ਪੈਂਦਾ, ਚਾਹੇ ਉਹ ਕਿਸੇ ਵੀ ਵਜ੍ਹਾ ਤੋਂ ਹੋਏ। ਉਸ ਤੋਂ ਇਲਾਵਾ ਵੀ ਆ ਜਿਹੜਾ ਮੋਬਾਈਲ ਹੈ ਨਾ, ਮੋਬਾਈਲ ਫੋਨ ਨੇ ਇੰਨਾ ਕੁ ਹਰ ਇਨਸਾਨ ਨੂੰ ਮਸਰੂਫ ਕਰਤਾ ਹੈ ਨਾ ਕਿ ਘਰ ਦੇ ਵਿੱਚ ਜਿਹੜੇ ਅਸੀਂ ਜਿੰਨੇ ਵੀ ਅਫਰਾਦ ਹੁੰਦੇ ਨਾ, ਉਹਨਾਂ ਦੇ ਕੋਲੇ ਜਿਨ੍ਹਾਂ ਕੋਲੇ ਮੋਬਾਈਲ ਹੈ, ਉਹ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਮੇਰੀ ਮਾਂ ਦੀ ਤਬੀਅਤ ਕਿਵੇਂ, ਮੇਰੇ ਪਿਓ ਮੇਰੇ ਦਾ ਕੀ ਹਾਲ ਹੈ। ਹਰ ਬੰਦਾ ਆਪਦੇ ਕਮਰੇ 'ਚ ਵੜਿਆ ਮੋਬਾਈਲਾਂ ਤੇ ਲੱਗਾ ਆ। ਲੋਕਾਂ ਦੀ ਖੈਰ ਕਰੀਅਤ ਦਾ ਪਤਾ ਹੈ ਤੇ ਘਰ ਵਾਲੇ ਜਿੱਥੇ ਮਰਜ਼ੀ ਜਾ, ਠੀਕ ਹੈ ਨਾ। ਇਹ ਸੂਰਤ ਹਾਲ ਹੋਈ ਤੇ ਇਸੇ ਚੀਜ਼ ਨੂੰ ਤਾਂ ਖੂਨ ਸਫੇਦ ਕਿਹਾ ਗਿਆ। ਹਾਂਜੀ ਤੇ ਲੇਕਿਨ ਚਲੋ ਪਿੰਡ ਦੇ ਵਿੱਚ ਇਹ ਤੇ ਇਸ ਚੀਜ਼ ਦੀ ਹਜੇ ਨਾ ਕੁਛ ਹੱਦ ਤੱਕ ਜਿਹੜਾ ਨਾ ਹੈ ਵਾ ਕਿ ਅਜੇ ਬੱਚਤ ਹੋਈ ਆ। ਮੇਰੀ ਨਾ ਇੱਕ ਮਾਂ ਬਣੀ ਬੱਚਤ ਹੋਈ ਹੈ, ਕਰੀਏ ਤੇ ਹੁੰਦੀ ਏ। ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖੋ, ਸ਼ਾਮ ਨੂੰ ਸਾਰੇ ਰਲ ਕੇ ਮੇਰੀ ਇੱਕ ਗੱਲ ਸੁਣ ਛੋਟੀ ਜਿਹੀ। ਦੱਸਣ ਪਤਾ ਹੋ। ਮੇਰੀ ਇੱਕ ਮਾਂ ਬਣੀ ਹੋਈ ਹੈ ਤੇ ਉਹ ਕਾਫੀ ਬਜ਼ੁਰਗ ਹੈ, ਜ਼ਈਫ ਹੈ, ਤੇ ਉਹਨਾਂ ਮਲਾਦ ਵਗੈਰਾ ਕਰਾਉਂਦੀ ਲੋਕਾਂ ਦੇ ਘਰ ਜਾ ਕੇ। ਮੈਂ ਉਹਨੂੰ ਪੁੱਛਿਆ, ਅੰਮਾ ਜੀ ਵੀ ਤੁਸੀਂ ਹੁਣ ਇੰਨੇ ਜ਼ਈਫ ਜੇ, ਤੁਸੀਂ ਆਪਣੇ ਘਰ ਰਿਹਾ ਕਰੋ। ਕਹਿੰਦੀ ਬੇਟਾ ਬਹੁਤ ਲੰਮੀ ਕਹਾਣੀ ਹੈ ਨਾ ਸੁਣ। ਮੈਂ ਕਹਿੰਦਾ ਨਹੀਂ, ਅੱਜ ਤੂੰ ਮੈਨੂੰ ਸੁਣਾ। ਤੇ ਮੇਰੇ ਕੋਲ ਰੋਜ਼ ਪੁੱਛਣੀ ਹੈ ਨਾ, ਤੇ ਮੈਂ ਨਹੀਂ ਸੁਣਾਈ, ਤੂੰ ਮੈਨੂੰ ਸੁਣਾ ਪਹਿਲੋਂ ਮੇਰੀ ਇਹ ਕਹਾਣੀ, ਮੈਨੂੰ ਤੁਸੀਂ ਸੁਣਾਓ ਆਪਦੀ। ਉਹਨੇ ਕੀ ਸੁਣਾਇਆ, ਕਹਿੰਦੀ ਕਿ 2 ਮੇਰੇ ਬੇਟੇ ਨੇ, ਇੱਕ ਮੇਰਾ ਬੇਟਾ ਅਮਰੀਕਾ ਰਹਿੰਦਾ ਹੈ, ਇੱਕ ਮੇਰਾ ਬੇਟਾ ਵਕੀਲ ਹੈ। ਤੇ ਉਹ ਜਿਹੜਾ ਅਮਰੀਕਾ ਉਹ ਫੈਮਿਲੀ ਉੱਥੇ ਰੱਖੀ ਉਹਨੇ। ਦੂਸਰਾ ਬੇਟਾ ਜਿਹੜਾ ਹੈ ਉਹ ਮੇਰਾ ਬੇਟਾ ਇਸਲਾਮਾਬਾਦ ਰਹਿੰਦਾ ਹੈ ਤੇ ਮੈਂ ਇੱਥੇ ਰਹਿੰਦੀ ਐ ਟੁੱਟੀ ਕੋਠੜੀ 'ਚ। ਐਵੇਂ ਦੀ ਦੁਨੀਆ ਵੀ ਹੈ। ਤੇ ਮੈਨੂੰ ਔਲਾਦ ਇੰਨਾ ਕਮਾਣੀ ਤਾਂ ਟੁੱਟੀ ਕੋਠੜੀ ਵਿੱਚ ਮਾਰ। ਕੁਝ ਲੋਕ ਤਰਸਦੇ ਨੇ ਕਿ ਸਾਡੀ ਔਲਾਦ ਹੋਵੇ, ਤੇ ਕਹਿੰਦੀ ਮੈਂ ਮਿਲਾਦ ਕਰਾ ਕੇ ਲੋਕਾਂ ਦੇ ਘਰਾਂ ਵਿੱਚ ਤੇ ਆਪਣੀ ਰੋਟੀ ਪੂਰੀ ਕਰਨੀ ਆ, ਤੇਰੇ ਕੋਲ ਆ ਜਾਣੀ, ਖਾ ਜਾਨੀ ਆ, ਉਧਰ ਚਲੀ ਜਾਣੀ, ਉਧਰੋਂ ਖਾ ਜਾਨੀ ਆ, ਤੇ ਇਸ ਤਰ੍ਹਾਂ ਪਿਆਰ ਮੁਹੱਬਤ ਹੈ ਮੇਰਾ ਲੋਕਾਂ ਨਾਲ ਤੇ ਮੇਰੀ ਜ਼ਿੰਦਗੀ ਚੱਲ ਰਹੀ। ਤੇ ਨੌਵਾਂ ਨੇ ਪੁੱਤਰਾਂ ਨੇ ਕਦੀ ਛੇਤੀ ਪੁੱਛਿਆ ਹੀ ਨਹੀਂ, ਦਿਲ ਕਰੇ ਤੇ ਪੁੱਛਦੇ, ਨਹੀਂ ਤੇ ਨਹੀਂ ਪੁੱਛਦੇ। ਤੇ ਫਾਇਦਾ ਇੰਨੇ ਅਹੁਦਿਆਂ ਤੇ ਔਲਾਦ ਦੇ ਜਾਣ ਦਾ, ਇੰਨਾ ਪੜਾਉਣ ਦਾ ਨਹੀਂ ਪੁੱਛਣਾ ਕੀ ਫਾਇਦਾ? ਕੋਈ ਫਾਇਦਾ ਨਹੀਂ ਇਸ ਤਰ੍ਹਾਂ ਦੀ ਔਲਾਦ ਦਾ। ਦੁਆ ਕਰਨੀ ਅੱਲਾਹ ਤਾਲਾ ਔਲਾਦ ਦੇਵੇ, ਨੇਕ ਦੇਵੇ, ਤੇ ਮਾਂ-ਬਾਪ ਦੀ ਖਿਦਮਤ ਕਰਨ ਵਾਲੀ ਹੋਵੇ। ਮਾਂ-ਬਾਪ ਦੀ ਖਿਦਮਤ ਕਰਿਆ ਕਰੋ, ਪਿਆਰ ਕਰਿਆ ਕਰੋ, ਉਹਦੇ ਨਾਲ ਹੀ ਤਰੱਕੀ ਮਿਲਦੀ ਹੈ, ਉਹਦੇ ਨਾਲ ਹੀ ਪ੍ਰਮੋਸ਼ਨਾਂ ਹੁੰਦੀਆਂ ਨੇ, ਉਹਦੇ ਨਾਲ ਹੀ ਅਰੂਜ ਮਿਲਦੇ ਨੇ। ਜੇ ਮਾਵਾਂ ਦੀਆਂ ਦੁਆਵਾਂ ਤੇ ਬਾਪ ਦੀ ਸ਼ਫਕਤ ਹੈ ਨਾ, ਉਸ ਤੋਂ ਇਲਾਵਾ ਕੋਈ ਚੀਜ਼ ਨਹੀਂ ਦੁਨੀਆ 'ਚ ਹੈਗੀ। ਹੁਸੈਨ ਮੈਂ ਦੇਖ ਜਿਨ੍ਹਾਂ ਦੇ ਨਹੀਂ ਹੈ ਉਹਨਾਂ ਨੂੰ ਪੁੱਛੋ ਉਹਨਾਂ ਦੀਆਂ ਕਦਰਾਂ।
ਤੇ ਜਿਨ੍ਹਾਂ ਦੇ ਤੇ ਯਾਰ ਇੰਜ ਨਾ ਕਰਿਆ ਕਰੋ, ਜਿਨ੍ਹਾਂ ਦੇ ਮਾਪਿਓ ਹਯਾਤ ਨੇ ਨਾ, ਠੀਕ ਹੈ, ਤੇ ਮਾਪਿਓ ਦੀ ਇੱਜ਼ਤ ਕਰਿਆ ਕਰੋ, ਉਹਨਾਂ ਦੀ ਖਿਦਮਤ ਕਰਿਆ ਕਰੋ, ਕੋਸ਼ਿਸ਼ ਕਰਿਆ ਕਰੋ ਕਿ ਜਿੰਨਾ ਤੁਸੀਂ ਟਾਈਮ ਦੇ ਸਕਦੇ ਜੇ। ਉਹ ਅੱਜ ਕੱਲ ਹਰ ਬੰਦੇ ਦੀ ਲਾਈਫ ਬਿਜ਼ੀ ਹੈ, ਜੋ ਵੀ ਹੈ, ਕੋਈ ਜੋਬ ਕਰ ਰਿਹਾ, ਜੋ ਵੀ ਸੀਨ ਕਰ ਰਿਹਾ, ਲੇਕਿਨ ਥੋੜਾ ਜਿਹਾ ਨਾ ਖਿਆਲ ਕਰਿਆ ਕਰੋ, ਜਿੰਨਾ ਹੋ ਸਕਦਾ ਟਾਈਮ ਦੇਣ ਦੀ ਕੋਸ਼ਿਸ਼ ਕਰਿਆ ਕਰੋ। ਤੇ ਬਜ਼ੁਰਗ ਬੰਦੇ ਨੇ, ਉਹਨਾਂ ਨੂੰ ਤੁਹਾਡੇ ਕੋਲ ਟਾਈਮ ਤੋਂ ਇਲਾਵਾ ਕੁਝ ਨਹੀਂ ਚਾਹੀਦਾ ਹੁੰਦਾ, ਠੀਕ ਹੈ, ਉਹਨਾਂ ਨੂੰ ਟਾਈਮ ਚਾਹੀਦਾ ਤੇ ਜਾਂ 2 ਟਾਈਮ ਦੀ ਰੋਟੀ ਚਾਹੀਦੀ, ਹੋਰ ਉਹਨਾਂ ਨੂੰ ਕੁਝ ਵੀ ਨਹੀਂ ਚਾਹੀਦਾ। ਤੇ ਕੋਸ਼ਿਸ਼ ਕਰਿਆ ਕਰੋ ਕਿ ਜਿਹੜਾ ਨਾ ਥੋੜਾ ਟਾਈਮ ਜਿਹੜਾ ਇੰਜੋਇਮੈਂਟ ਕਰੋ, ਕੋਲ ਬਹਿ ਕੇ ਗੱਲਬਾਤ ਕਰਿਆ ਕਰੋ, ਕੁਝ ਆਪਣੀ ਸ਼ੇਅਰ ਕਰੋ, ਕੁਝ ਉਹਨਾਂ ਦੀ। ਹਰ ਬੰਦੇ ਦੀ ਲਾਈਫ ਦੇ ਵਿੱਚ ਜਦੋਂ ਤੁਸੀਂ ਮਾਂ-ਬਾਪ ਨਾਲ ਬਹਿ ਕੇ ਸ਼ੇਅਰ ਕਰਨ ਲੱਗੋਗੇ ਨਾ, ਤਾਂ ਤੁਹਾਡੀਆਂ ਬਹੁਤ ਸਾਰੀਆਂ ਮੁਸ਼ਕਲਾਤ ਘੱਟ ਜੂਗੀਆਂ। ਜਿਵੇਂ ਕਿ ਤੁਸੀਂ ਕਹਿ ਰਹੇ ਜੇ, ਸੋਚ ਰਿਹਾ ਹੁੰਦਾ ਇਨਸਾਨ ਕਿ ਯਾਰ ਮੈਂ ਇਕੱਲਾ ਬਵਾਂਗਾ, ਮੈਨੂੰ ਜਿਹੜਾ ਨਾ ਇਸ ਟਾਈਮ ਪਰਸਨਲ ਟਾਈਮ ਚਾਹੀਦਾ, ਇਹ ਚਾਹੀਦਾ, ਉਹ ਚਾਹੀਦਾ, ਠੀਕ ਹੈ। ਤੇ ਉਹ ਜੇ ਤੁਸੀਂ ਕਿਸੇ ਨਾਲ ਗੱਲਬਾਤ ਸ਼ੇਅਰ ਕਰੋਗੇ ਮਾਪਿਓ ਨਾਲ, ਤੇ ਤੁਹਾਡੇ ਬੜੇ ਹੱਲ ਨਿਕਲੇ ਹੁੰਦੇ ਨੇ, ਬੜੀਆਂ ਪਰੇਸ਼ਾਨੀਆਂ ਤੋਂ ਨਿਜਾਤ ਹੋ ਜਾਂਦੀ ਹੈ। ਪਰਸਨਲ ਹੁੰਦਾ ਨਾ, ਤੇ ਮਾਂ-ਬਾਪ ਵੀ ਪਰਸਨਲ ਹੁੰਦੇ ਨੇ। ਹਾਂ, ਮਾਂ-ਬਾਪ ਵੀ ਪਰਸਨਲ ਹੁੰਦੇ ਨੇ, ਭੈਣ ਭਰਾ ਵੀ ਪਰਸਨਲ ਹੁੰਦੇ, ਉਹ ਗੈਰ ਨਹੀਂ ਹੁੰਦੇ। ਤੇ ਜਿਹੜੇ ਮਾਂ-ਬਾਪ ਵੇਖਦੇ ਪਏ ਨੇ, ਉਹਨਾਂ ਅੱਗੇ ਮੇਰੀ ਰਿਕੁਐਸਟ ਹੈ ਕਿ ਆਪਣੇ ਬੱਚਿਆਂ ਦੇ ਨਾਲ ਇੱਕ ਦੋਸਤਾਨਾ ਮਾਹੌਲ ਬਣਾਓ, ਠੀਕ ਹੈ, ਤਾਂ ਕਿ ਤੁਹਾਡੇ ਬੱਚੇ ਬਾਹਰ ਯਾਰੀਆਂ ਦੋਸਤੀਆਂ ਨਾ ਰੱਖਣ। ਤੇ ਜਿਹੜੇ ਬੱਚੇ ਵੇਖਣ ਡਏ ਨੇ, ਉਹਨਾਂ ਅੱਗੇ ਵੀ ਰਿਕੁਐਸਟ ਹੈ ਕਿ ਆਪਣੇ ਦੋਸਤ ਮਾਂ-ਬਾਪ ਨੂੰ ਹੀ ਬਣਾਓ, ਠੀਕ ਹੈ। ਅੱਜ ਕੱਲ ਬਾਹਰ ਦੀਆਂ ਯਾਰੀਆਂ ਦੋਸਤਾਂ ਦੇ ਵਿੱਚ ਕੁਝ ਨਹੀਂ ਰੱਖਿਆ, ਸਾਰਾ ਨੁਕਸਾਨ ਹੀ ਨੁਕਸਾਨ ਹੈ ਤੁਹਾਡੇ ਵਾਸਤੇ, ਠੀਕ ਹੈ। ਕਿਉਂਕਿ ਸਭ ਤੋਂ ਪਹਿਲੇ ਤੁਹਾਡੀ ਯਾਰੀ ਦੋਸਤੀ ਘਰ ਦੇ ਵਿੱਚ ਹੋਣੀ ਚਾਹੀਦੀ ਹੈ, ਤੁਹਾਡੇ ਭੈਣ ਭਰਾਵਾਂ ਦੇ ਵਿੱਚ, ਮਾਂ-ਪਿਓ ਦੇ ਦਰਮਿਆਨ ਹੀ ਨਹੀਂ ਹੋਣੀ ਚਾਹੀਦੀ ਹੈ। ਚਾਹੀਦਾ ਮਾਂ ਨੂੰ ਸਹੇਲੀ ਬਣਾਵੇ। ਧੀਆਂ ਦਾ ਮਾਂ ਦੇ ਨਾਲ ਜਿਹੜੀ ਨਾ ਹਰ ਗੱਲ ਇੱਕ ਸ਼ੇਅਰ ਹੋਣੀ ਚਾਹੀਦੀ ਹੈ, ਠੀਕ ਹੈ। ਉਸ ਤੋਂ ਬਾਅਦ ਬੇਟਿਆਂ ਦਾ ਬਾਪ ਦੇ ਨਾਲ ਇੰਨਾ ਹੋਣਾ ਚਾਹੀਦਾ ਹੈ ਕਿ ਬੇਟਿਆਂ ਨੂੰ ਅਗਰ ਕੁਝ ਵੀ ਇਸ਼ੂ ਆ ਰਿਹਾ ਤਾਂ ਪਹਿਲੇ ਬਾਪ ਨਾਲ ਸ਼ੇਅਰ ਕਰਨ, ਉਸ ਤੋਂ ਬਾਅਦ ਉਸ ਗੱਲ ਨੂੰ ਬਾਹਰ ਸ਼ੇਅਰ ਕੀਤਾ ਜਾਵੇ। ਤੇ ਬਾਕੀ ਜਿਹੜਾ ਹੈ ਨਾ, ਇਸ ਤਰ੍ਹਾਂ ਦੀ ਸਾਡੀ ਨਾਈਟ ਰੂਟੀਨ ਹੈ ਪਿੰਡ ਦੇ ਵਿੱਚ, ਤੇ ਇਹ ਹਿਸਾਬ ਕਿਤਾਬ ਹੁੰਦਾ ਹੈ। ਬਾਕੀ ਅਸੀਂ ਦੇਸੀ ਜੇ ਬੰਦੇ ਆ, ਠੀਕ ਹੈ, ਚਾਹ ਦੇ ਛਦਾਈ ਆ, ਤੇ ਜੀ ਬਾਕੀ ਖਾਣ ਪੀਣ ਵਾਲੇ ਆ ਗਡੋਲਾਂ ਤੋਂ ਤੁਹਾਨੂੰ ਲੱਗਦਾ ਚਾਹ ਦਾ ਨਾਂ ਲੈ ਕੇ ਤੇ ਮੇਰਾ ਚਾਹ ਨੂੰ ਜੀ ਕਰਨ ਲੱਗ ਗਿਆ। ਹੁਣ ਨਾ ਕਈ ਲਾਈਟਾਂ ਬੰਦ ਕਰੀਏ। ਨਹੀਂ ਭਾਈ 10 ਵਜੇ ਜਾਂ 5 ਮਿੰਟ ਰਹਿ ਗਏ ਨੇ, ਆਪਾਂ ਬਾਅਦ 5 ਮਿੰਟਾਂ ਬਾਅਦ ਬੱਤੀਆਂ ਬੰਦ ਕਰ ਮੈਂ ਨਾ ਹਾਂਜੀ ਤੂੰ ਜਲੇਬੀ ਜਿਹੜੀ ਲੈ ਕੇ ਆਇਆ ਓਏ ਕਦੋਂ ਖਾਦੀ ਨਹੀਂ ਕਿਸੇ ਨੇ ਵੀ, ਤੂੰ ਦਿੱਤੀ ਨਹੀਂ। ਉਹ ਕਿਚਨ 'ਚ ਪਈ ਹੈ। ਆ ਵੇਖੋ, ਇੱਕ ਚਾਹ ਦਾ ਨਾਂ ਲਿਆ ਤੇ ਚਾਹ ਦੇ ਉੱਤੋਂ ਚਾਹ ਗੱਲ ਚੋਂ ਗੱਲ ਕਹਿੰਦੇ ਨਾ, ਗੱਲ ਚੋਂ ਗੱਲ ਨਿਕਲਦੀ ਹੈ। ਆਪਾਂ ਅੱਜ ਦਵਾਈ ਤਾਂ ਖਾਧੀ ਕੋਈ ਨਹੀਂ। ਹਾਂ, ਦਵਾਈ ਖਾਦੀ ਨਹੀਂ, ਇਹ ਛੋਟੀ ਦਵਾਈ ਹੈ ਨਾ, ਵੱਡੀ ਦਵਾਈ ਦਵਾਈ। ਹੈਗੀ ਕੋ ਨਹੀਂ ਸੀ। ਦਵਾਈ ਨਾ ਥੋੜੀ ਜਿਹੀ ਘੱਟ ਖਾਇਆ। ਚਲੋ ਦਵਾਈ ਨਹੀਂ ਹੈ, ਫੱਕੀ ਨਾਲ ਗੁਜ਼ਾਰਾ ਕਰ ਲੈਂਦੇ, ਫੱਕੀ ਨਾਲ ਗੁਜ਼ਾਰਾ ਕਰ ਲੈਂਦੇ। ਦਵਾਈ ਨਹੀਂ ਹੈ ਤੇ ਚਲੋ ਫੱਕੀ ਨਾਲ ਗੁਜ਼ਾਰਾ ਕਰ ਲੈਂਦੇ। ਫੜ ਲਿਆ ਪੁੱਤਰ, ਫੜ ਲਿਆ ਛੇਤੀ। ਦਵਾਈ ਥੋੜੀ ਖਾਇਆ ਕਰ, ਦਵਾਈ ਦਾ ਨੁਕਸਾਨ ਵੀ ਹੈ। ਹਾਂ, ਤੁਹਾਨੂੰ ਡਾਕਟਰ ਨੇ ਤਾਂ ਹੀ ਮਨਾ ਕੀਤਾ, ਤੁਹਾਨੂੰ ਡਾਕਟਰ ਨੇ ਤਾਂ ਹੀ ਮਨਾ ਕੀਤਾ ਹੈ। ਉਹ ਤੇ ਕਰਕੇ ਕੋਈ ਪਲੇਟ 'ਚ ਲਿਆਓ, ਪਲੇਟ ਲਿਆਓ ਕੋਈ। ਜਿਹੜਾ ਤੂੰ ਹੈ ਨਾ, ਤੂੰ ਮੰਜੇ ਅੱਗੇ ਅੱਜ ਮੈਂ ਦਵਾਈ 150 ਦੀ ਲੈ ਕੇ ਆਇਆ। ਸਾਡੇ ਪਿੰਡ ਦੀ ਇੱਕ ਮਜ਼ਾਈਆ ਤੈਨੂੰ ਗੱਲ ਸੁਣਾਵਾਂ। ਸਾਡੇ ਪਿੰਡ ਦੀ ਇੱਕ ਕੁੜੀ ਸੀ, ਤਾਂ ਤੋਤਲੀ ਬੋਲਦੀ ਸੀ, ਤੇ ਉਹਦੀ ਹੋਈ ਸ਼ਾਦੀ ਹੋਈ ਉਹਦੀ ਸਾਹੀਵਾਲ, ਤੇ ਉਹ ਗਈ ਸਹੁਰਿਆਂ ਤੇ ਰਾਤ ਜਦੋਂ ਸਵੇਰ ਉਹਨਾਂ ਨੇ ਵੇਖਿਆ ਵੀ ਦੁਲਹਨ ਕਿੱਥੇ, ਤੇ ਉਹਦੇ ਵਿਚਾਰੀ ਦੀ ਸੇਲ ਦੀ ਜੁੱਤੀ ਸੀ, ਉਹ ਕਿਤੇ ਰਾਤ ਟੁੱਟ ਗਈ। ਤੇ ਉਹਨੇ ਸਵੇਰ ਦਿਨ ਹੋਇਆ ਨਾ, ਤੇ ਘਰ ਵਾਲੇ ਦੁਲਹਨ ਲੱਭਦੇ, ਫਿਰ ਉਹਨੇ ਜੁੱਤੀ ਲਈ ਤੇ ਉਹ ਅੱਡੇ 'ਚ ਗਈ, ਤੇ ਉਹ ਲੱਭੇ ਤੇ ਜਾ ਕੇ ਵੇਖਿਆ ਤਾਂ ਉੱਥੇ ਮੋਚੀ ਕੋਲ ਬੈਠੀ ਹੋਈ। ਕਹਿੰਦੇ ਕਿ ਇੱਥੇ ਮੋਚੀ ਆਣਾ ਹੈ। ਪੁੱਛਿਆ ਵੀ ਇੱਥੇ ਕਿਉਂ ਬੈਠੀ? ਕਹਿੰਦੇ ਨੇ ਇੱਥੇ ਮੋਚੀ ਨੇ ਆਣਾ ਹੈ, ਤੇ ਮੈਂ ਜੁੱਤੀ ਕਢਾਉਣ ਵਾਸਤੇ ਬੈਠੀ ਆ। ਤੇ ਉਹਨੇ ਕਿਹਾ ਭਲੀਏ ਤੂੰ ਜੁੱਤੀ ਕਢਾਉਣ ਸਾਨੂੰ ਦੱਸ ਕੇ ਨਹੀਂ ਆਈ? ਆਂਦੀ ਤੁਸੀਂ ਕੋਈ ਕਢਾ ਦੇਣੀ ਸੀ, ਕੱਲ ਤੁਹਾਨੂੰ ਆਖਿਆ ਜਲੇਬੀ ਲੈ ਦਿਓ, ਰਾਹ 'ਚ ਜਲੇਬੀ ਲੈ ਨਹੀਂ ਦਿੱਤੀ, ਜੁੱਤੀ ਕਿਦੋਂ ਕਢਾ ਦੇਣੀ ਤੁਸੀਂ? ਤੇ ਉਹ ਵੇਖੋ ਐਵੇਂ ਦੇ ਵੀ ਸਾਦਾ ਲੋਕ ਹੈਗੇ ਨੇ। ਹਾਂ, ਤੇ ਉਹ ਵਿਚਾਰੀ ਹੁਣ ਮੈਨੂੰ ਯਾਦ ਬੜੀ ਆਉਂਦੀ ਹੈ, ਮੇਰੇ ਕੋਲ ਆ ਜਾਂਦੀ ਹੁੰਦੀ ਸੀ, ਤੇ ਮੈਂ ਉਹਨੂੰ ਕਹਿਣਾ ਵੀ ਤੂੰ ਇਸ ਤਰ੍ਹਾਂ ਦੇ ਕੰਮ ਕਿਉਂ ਕਰ ਲੈਂਦੀ ਹੈ? ਅੱਛਾ ਇਹ ਜਲੇਬੀ ਹੈ। ਚਲੋ ਜੀ, ਹੁਣ ਅਸੀਂ ਪੂਰਾ ਮੂੰਹ ਮਿੱਠਾ ਕਰ ਲਈਏ। ਹਾਂ, ਦਵਾਈ ਖਾ ਕੇ ਪੂਰਾ ਮੂੰਹ ਮਿੱਠਾ ਕਰ ਲਈਏ। ਤੇ ਉਸ ਤੋਂ ਬਾਅਦ ਅਗਰ ਤੁਹਾਨੂੰ ਸਾਡਾ ਵਲੌਗ ਅੱਛਾ ਲੱਗਾ ਤਾਂ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ। ਤੇ ਬਾਕੀ ਸਾਨੂੰ ਟਿਕਟੋਕ ਤੇ ਫੋਲੋ ਕਰੋ, ਮਿਨੀ ਫੈਮਿਲੀ ਦੇ ਨਾਮ ਤੋਂ ਟਿਕਟੋਕ ਦੇ ਉੱਪਰ ਅਕਾਊਂਟ ਹੈ, ਠੀਕ ਹੈ। ਇੰਸਟਾਗ੍ਰਾਮ ਤੇ ਫੋਲੋ ਕਰੋ, ਇੰਸਟਾਗ੍ਰਾਮ ਮੇਰਾ ਨਾਲ ਲਿੰਕ ਹੈ CH ਸਲਮਾਨ ਯੂਨਸ ਦੇ ਨਾਮ ਤੋਂ। ਫੇਸਬੁੱਕ ਤੇ ਜਾ ਕੇ ਫੋਲੋ ਕਰੋ। ਬਾਕੀ ਹਰ ਜਗ੍ਹਾ ਦੇ ਉੱਤੇ ਜਿਹੜਾ ਨਾਲ ਜਾ ਕੇ ਲਾਈਕ ਫੋਲੋ ਕਰੋ। ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਦੋਸਤਾਂ ਨਾਲ ਸ਼ੇਅਰ ਲਾਜ਼ਮੀ ਕਰਨੀ, ਤੇ ਫੁੱਫੋ ਕਰ ਦੇਣੀ ਹੈ, ਤੇ ਫੁੱਫੋ ਤੇ ਮਾਮੂ ਕਰ ਦੇਣੀ ਹੈ, ਠੀਕ ਹੈ। ਗੂਠਾ ਕਿੰਜ ਲਾਣਾ ਹੈ? ਗੂਠਾ ਕਿੰਜ ਲਾਣਾ ਹੈ? ਇੰਜ ਪੁੱਠਾ ਲਾ ਇੰਜ ਕਰਕੇ। ਚਲੋ ਜੀ, ਗੁੱਡ ਬਾਏ।